अच्छा बजुर्गो हुण 73 वरे हो गए आ हाँ ते वो पिंड चेते आंदा पिंड चेते आउंदा अच्छा दिल करदा जाण नूं जान नहीं करदा हाँ लागे ਜਿਹੜੇ ਗੜਗੜਾ ਸੀ ਨਾ हाँ ਉਹ ਜਿਹਦੇ ਘਰ ਰਹੇ ਹਾਂ ਉਹ ਹੈਗਾ ਇਹ ਰਾਮ ਸੋਂ ਤੇ ਸ਼ਾਮ ਸੋਂ ਤੇ ਮੱਖਣ ਸੋਂ ਤੇ ਵਰਿਆਮ ਸੋਂ राम सिंह शाम सिंह मक्खन सिंह वरियाम सिंह एकल गड्ढे तुसी इन्हां दे घर रहे हो ਇਹਨਾਂ ਦੇ ਘਰ ਰਹੇ ਹਾਂ अच्छा ਤੇ ਗਾੜੀ ਹੈਗਾ ਜੈਬ ਸੋਂ अजैब सिंह ते जे लै जाइए तुहानू ਲੈ ਜਾਓ हाँ मैं फिर जाऊंगा उसे गड़गड़े कदों? गड़गड़े जाना पिंड नहीं जाना पिंड जाना पिंड नहीं जाना गड़गड़े जाऊँ पिंड नहीं जाना क्यों नहीं वो पिंड नहीं जाना क्यों? ये गड़गड़ा जिन्हें जिन्हें बचाया उन्होंने को जाना हाय हाय जिन्हों ने बचाया उन्होंने को जाना हाँ। सही 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 चलो एकल गड्ढे वालियां दा शुक्रिया उन्हां दी मेहरबानी हाँ, कि उन्हां ਦੀਆਂ ਚੰਗੀਆਂ ਯਾਦ 73 ਵਰਿਆਂ ਬਾਅਦ ਵੀ ਅੱਜ ਤੁਸੀਂ ਯਾਦ ਕਰ ਰਹੇ ਹੋ ਉਹਨਾਂ ਨੂੰ हाँ, याद करने हैं ਹਾਂ जैब सौ रूर सौ मक्खन सौ सारे ਇਹਨਾਂ ਦੀ ਮਿਹਰਬਾਨੀ ਸਾਰੇ इन्होंने मेहरबानी ਚਲੋ ਬਜ਼ੁਰਗੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡੀਆਂ ਯਾਦਾਂ ਲੈ ਕੇ ਅਸੀਂ ਜਾ ਰਹੇ ਹਾਂ ਜੀ ਤੁਹਾਡੇ ਪਿੰਡ ਵਿਖਾਵਾਂਗੇ खाएगा अपने ਹਾਂ ਤੁਹਾਡੇ ਪਿੰਡ ਵਿਖਾਵਾਂਗੇ ਕਿ अच्छा ਹਾਂ इससे मुद्दा लग जानी है ਮੌਜਾਂ ਲੱਗ ਜਾਣੀ ਅੱਛਾ ਵੈਸੇ ਜਿੱਦਾਂ ਹੁਣ ਆਪਾਂ ਅੱਜ ਆਏ ਆ ਐਵੇਂ ਇੱਥੇ ਬੈਠੇ ਆ ਇਹ ਧਿਆਨ ਉੱਥੇ ਚੱਲ ਜਾਂਦਾ ਪਿੰਡ ਦੀਆਂ ਗਲੀਆਂ ਇੰਨੀਆਂ ਗਲੀਆਂ ਸਭ ਅੱਖਾਂ ਦੇ ਗਾੜੀਆਂ ਦਿਸਦਾ ਸਾਰਾ ਕੁਝ ਸਭ ਕੋਈ ਇਗਰ ਗੱਡੇ ਦਾ ਵੀ ਸਭ ਕੁਝ ਦੇਦਾ ਪਿੰਡ ਦਾ ਵੀ ਸਭ ਕੁਝ ਦੇਦਾ ਦਿਸਦਾ ਇਗਰ ਗੱਡੇ ਵੀ ਰਹੇ ਆ ਕੰਮ ਕਰਦੇ ਹਾਂ ਉੱਥੇ ਕੰਮ ਕਰਦੇ ਰਹੇ ਉੱਥੇ ਸਾਰਾ ਇਗਰ ਗੱਡੇ ਦਾ ਪਤਾ ਗੁਰਦੁਆਰਾ ਹਾਂ ਤੇ ਇੱਧਰ ਹੈਗੀ ਆ ਨਾਲ ਮਾਝਾ ਦਾ ਅੱਛਾ ਮਾਝਾ ਦੇ ਨਾਲ ਬਾਜ਼ਾਰ ਆ ਵਿੱਚ ਤੇ ਸਾਡਾ ਘਰ ਆ ਬਾਜ਼ਾਰ ਦੇ ਮਾਝਾ ਦੇ ਸਾਹਮਣੇ ਬਾਜ਼ਾਰ ਆ ਵਿੱਚ ਤੇ ਇੱਥੇ ਮਾਝਾ ਦੇ ਆ ਨਾਲ ਹੀ ਘਰ ਸੀ ਨਾਲ ਹੀ ਘਰ ਆ ਅੱਛਾ ਹਾਂ ਅੱਛਾ ਜਦੋਂ ਜਹਾਂਗੀਰੇ ਤੋਂ ਤੁਸੀਂ ਨਿਕਲੇ ਸੀਗੇ ਹਾਂ ਉਹ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਰਹੇ 20-25 ਸਾਲ ਜਿਨ੍ਹਾਂ ਨਾਲ ਰਹੇ ਤੇ ਉਹ ਦਿਲ ਕਰਦਾ ਸੀ ਜਾਣ ਨੂੰ ਧਰਤੀ ਛੱਡਣ ਨੂੰ ਨਹੀਂ ਛੱਡਣ ਨੂੰ ਜੀ ਨਹੀਂ ਕਰਦਾ ਨਹੀਂ ਕਰਦਾ ਸੀ ਠਾਂਗੇ ਦੇ ਘੋੜੀਆਂ ਤੇ ਸਾਰਾ ਪਿੰਡ ਹੀ ਆ ਗਿਆ ਸਾਰਾ ਪਿੰਡ ਆ ਗਿਆ ਸੀ ਸਾਰਾ ਪਿੰਡ ਹੀ ਆ ਗਿਆ ਕੋਈ ਨਹੀਂ ਰਿਹਾ ਅੱਛਾ ਸਾਨੂੰ ਲੈਣ ਅੱਛਾ ਹਾਂ ਏਕਲ ਗੱਡੇ ਵਾਲੇ ਤੁਹਾਨੂੰ ਲੈਣ ਆ ਗਏ ਸੀ ਹਾਂ ਵਾਹ ਲੈਣ ਆ ਗਏ ਫਿਰ ਉਹਨਾਂ ਨੇ ਆਣ ਕੇ ਬੁਆ ਕਹਿਆ ਕਿ ਬੁੜੀਆਂ ਸਾਡੀਆਂ ਘੋੜੀਆਂ ਤੇ ਬਾਲੀਆਂ ਸਾਨੂੰ ਵਿੱਚ ਕਰਕੇ ਤੇ ਲਿਖ ਕੇ ਚਲੇ ਗਏ ਇਹ ਗੱਡੇ ਸਹੀ ਉਹ ਕਿਹੜੇ ਕਿਹੜੇ ਨਾਂ ਤੁਸੀਂ ਦੁਬਾਰਾ ਲਓ ਰਾਮ ਸਿੰਘ ਉਹ ਜਿਹਦੇ ਘਰ ਸਨ ਹਾਂ ਇੱਕ ਰਾਮ ਸੋਂ ਸ਼ਾਮ ਸੋਂ ਮੱਖਣ ਸੋਂ ਮੱਖਣ ਸਿੰਘ ਵਰਿਆਮ ਸੋਂ ਵਰਿਆਮ ਸਿੰਘ ਹਾਂ ਇਹਨਾਂ ਦੀ ਸਾਰਿਆਂ ਦੀ ਮਿਹਰਬਾਨੀ ਜੀ ਲਹਿੰਦੇ ਪੰਜਾਬ ਤੋਂ ਤੁਹਾਨੂੰ ਸਲਾਮ ਅੱਜ ਵੀ ਜਿਹੜਾ ਹੈ ਉਹ ਚੰਗੇ ਲਫ਼ਜ਼ਾਂ 'ਚ ਯਾਦ ਕਰ ਰਹੇ ਨੇ ਬਜ਼ੁਰਗ ਪਿਆਰ ਬਹੁਤ ਸੀ ਗੱਡੇ 'ਚ ਅੱਛਾ ਬਹੁਤਾ ਪਿਆਰ ਸੀ ਬਹੁਤ ਅੱਛਾ ਹਾਂ ਰਹਿੰਦੇ ਤੇ ਜਾਣਗੇ ਸਾਰੇ ਪਰ ਪਿਆਰ ਉੱਥੇ ਬਹੁਤ ਪਿਆਰ ਉੱਥੇ ਬਹੁਤ ਚਲੋ ਜੀ ਅੱਜ ਵੀ ਪਿਆਰ ਹੈ ਸੀ ਤੇ ਯਾਦ ਕਰ ਰਹੇ ਹੋ ਨਾ ਅੱਜ ਵੀ ਕਹਿ ਰਹੇ ਹੋ ਕਿ ਯਾਰ ਮੈਂ ਜਹਾਂਗੀਰ ਨਹੀਂ ਜਾਣਾ ਏਕਲ ਗੱਡੇ ਜਾਣਾ ਇਹ ਗੱਡੇ ਨੇ ਬਜਾਇਆ ਇਹ ਗੱਡੀ ਹੈ ਪੰਜਾਬੀ ਲਹਿਰ ਵੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦਾ ਕਿੱਸਾ ਪੰਜਾਬ ਦੀ ਕਹਾਣੀ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ 253 ਚੱਕ ਜਿਹਨੂੰ ਜਹਾਂਗੀਰ ਕਲਾਂ ਜਾਂ ਵੱਡਾ ਜਹਾਂਗੀਰ ਵੀ ਕਿਹਾ ਜਾਂਦਾ ਹੈ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ ਸੁਆਓ ਗੱਲਬਾਤ ਦੀ ਸਾਂਝ ਕਰਦੇ ਹਾਂ ਬਾਬਾ ਜੀ ਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਠੀਕ ਹੋ ਤਬੀਅਤ ਸੇ ਠੀਕ ਜੇ ਮੈਨੂੰ ਬਲੇ ਅੱਛਾ ਬਜ਼ੁਰਗੋ ਨਾਂ ਕੀ ਤੁਹਾਡਾ ਅਲਾਦੀਨ ਅਲਾਦੀਤਾ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ ਅਲਾਦੀਨ ਦਾਦਾ ਇਹ ਤਿੰਨ ਭਰਾ ਸੀਗੇ ਅੱਛਾ ਅਲਾਦੀਨ ਤੇ ਮਾਮਦੀਨ ਤੇ ਹੁਸੈਨ ਬਖਸ਼ ਅਲਾਦੀਨ ਇਮਾਮਦੀਨ ਤੇ ਹੁਸੈਨ ਬਖਸ਼ ਹਾਂ ਤਿੰਨ ਭਰਾ ਸੀ ਦਾਦੇ ਦਾ ਨਾਂ ਯਾਦ ਦਾਦੇ ਦੇ ਨਾਂ ਹੈਗਾ ਸੀ ਸੰਮਾ ਸੰਮਾ ਹਾਂ ਅੱਛਾ ਅੱਛਾ ਬਜ਼ੁਰਗੋ ਇੱਥੇ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ ਉਧਰੋਂ ਆਏ ਆ ਅੱਛਾ ਅੰਮ੍ਰਿਤਸਰੋਂ ਤੇ ਇਹ ਜਿਹੜੇ ਪਿੰਡ ਆਪਾਂ ਬੈਠੇ ਆ ਇਸ ਪਿੰਡ ਦਾ ਕੀ ਨਾਂ ਜਹਾਂਗੀਰ ਜਹਾਂਗੀਰ 253 ਚੱਕ
ਅੱਛਾ ਬਜ਼ੁਰਗੋ, ਉਹ ਜਿਹੜਾ ਅੰਮ੍ਰਿਤਸਰ ਵਾਲਾ ਪਿੰਡ ਸੀ ਤੁਹਾਡਾ, ਹਾਂ ਉਹ ਪਿੰਡ ਦਾ ਕੀ ਨਾਂ ਸੀ? ਜਹਾਂਗੀਰ। ਉਹ ਵੀ ਜਹਾਂਗੀਰ ਸੀ? ਉੱਥੋਂ ਉੱਠ ਕੇ ਤੇ ਇੱਥੇ ਆਣ ਕੇ ਮੁਰੱਬੇ ਆਣ ਕੇ ਉਹਨਾਂ ਨੇ ਆਹ ਸਾਰੇ ਬਹਾਲ ਕੀਤੇ ਆ। ਠੀਕ ਹੋ ਗਿਆ। ਉਹ ਆਣ ਕੇ ਬਾਤ ਕਰਕੇ ਤੇ ਫਿਰ ਉਹ ਵਾਹੀ ਕਰਨ ਲੱਗੇ। ਇੱਕ ਇਹ ਜਹਾਂਗੀਰ, ਇੱਕ ਵਿਚਕਾਰ, ਇੱਕ ਨਿੱਕਾ ਜਹਾਂਗੀਰ। ਨਿੱਕਾ ਜਹਾਂਗੀਰ। ਤਿੰਨ ਪਿੰਡ ਸਾਡੇ ਉੱਥੋਂ ਉੱਠ ਕੇ ਤੇ ਇੱਥੋਂ ਆਏ ਆ। ਅੱਛਾ। ਉਹਨਾਂ ਨੇ ਆਣ ਕੇ ਤੇ ਪਿੰਡ ਦਾ ਨਾਂ ਜਹਾਂਗੀਰ ਰੱਖਤਾ। ਠੀਕ ਹੋ ਗਿਆ। ਅੱਛਾ, ਜਿਹੜਾ ਤੁਹਾਡਾ ਉਹ ਵਾਲਾ ਜਹਾਂਗੀਰ ਸੀ, ਹਾਂ ਹੁਣ ਸਾਨੂੰ ਉਹਦੀਆਂ ਗੱਲਾਂ ਦੱਸਣੀਆਂ ਨੇ। ਹਾਂ। ਕਿੱਦਾਂ ਦਾ ਪਿੰਡ ਸੀ ਉਹ? ਪਿੰਡ ਚੰਗਾ ਸੀ। ਚੰਗਾ ਸੀ? ਆ ਇੱਧਰ ਗੁਰਦੁਆਰਾ ਸੀਗਾ, ਹਾਂ। ਇੱਧਰ ਮਸਜਿਦ ਸੀ, ਵਿੱਚ ਬੋਰ ਸੀ। ਅੱਛਾ। ਹਾਂ। ਉਦੋਂ ਤੁਹਾਡੀ ਉਮਰ ਕਿੰਨੀ ਸੀਗੀ? ਮੇਰੀ ਉਮਰ 20 ਸਾਲ ਸੀ। 20 ਸਾਲ ਸੀ? ਹਾਂ। ਫਿਰ ਤੇ ਜਵਾਨ ਸੀਗੇ। ਹਾਂ ਜਵਾਨ ਸਾਂ। ਅੱਛਾ, ਤੇ ਉੱਥੇ ਤੁਸੀਂ ਪੜ੍ਹਦੇ ਸੀ? ਪੜ੍ਹਨ ਨੂੰ ਹਟ ਗਿਆ ਹਾਂ, ਪੱਠੇ ਪੁੱਠੇ ਲਿਆਉਣਾ ਹਾਂ। ਅੱਛਾ, ਕਿੰਨੇ ਪੜ੍ਹੇ ਸੀਗੇ? ਚੜੀਆਂ 4-5 ਜਮਾਤਾਂ। ਮਤਲਬ ਤੁਹਾਡੇ ਪਿੰਡ 'ਚ ਸਕੂਲ ਹੈ ਸੀ ਉੱਥੇ? ਹੈਗਾ ਸੀ ਪਿੰਡ ਸਕੂਲ। ਉੱਥੇ ਤੁਹਾਡੇ ਨਾਲ ਬੱਚੇ ਕੋਈ ਸਿੱਖਾਂ ਦੇ, ਹਿੰਦੂਆਂ ਦੇ ਪੜ੍ਹਦੇ ਸੀਗੇ? ਪੜ੍ਹਦੇ ਨਾਂ ਯਾਦ ਆ ਉਹਨਾਂ ਦੇ? ਉਹਨੇ ਨਾ ਯਾਰ। ਨਾਂ ਨਹੀਂ ਯਾਦ। ਉਸਤਾਦ ਦਾ ਨਾਮ? ਉਹਦਾ ਨਾਂ ਹੈਗਾ ਸੀ ਮੱਲੋ। ਮੱਲੋ? ਹਾਂ ਅੱਛਾ। ਮੱਲੋ। ਅੱਛਾ। ਤੇ ਫਿਰ ਮਾਂ ਉਹਦੀ ਘਰ ਵਾਲੀ ਦਾ ਹੈਗਾ ਸੀ ਝੰਡੋ। ਚੰਡੋ? ਹਾਂ। ਅੱਛਾ। ਉਹ ਸੀਗੇ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਜਹਾਂਗੀਰ, ਹਾਂ ਉਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਰਹਿੰਦੇ ਸੀ? ਸਾਰੇ ਰਹਿੰਦੇ। ਆਪਸ 'ਚ ਵਸੇਬ ਕਿਦਾਂ ਦਾ ਸੀ? ਹਾਂ ਵਸੇਬ ਕਿਦਾਂ ਦਾ ਸੀ ਆਪਸ 'ਚ? ਸੇਬ ਬਹੁਤ ਸੋਹਣਾ ਸੀ। ਸੋਹਣਾ ਸੀ? ਬਹੁਤ ਸੋਹਣਾ ਸੀ। ਉਦੋਂ ਖਰਾਬ ਹੋਇਆ ਜਦੋਂ ਆਹ ਗੜਬੜ ਪਈ ਆ। 47 ਉਜਾੜੇ ਵੇਲੇ? ਹਾਂ। ਅੱਛਾ, ਉਹ ਜਦੋਂ ਸੋਹਣਾ ਵਸੇਬ ਸੀ, ਉੱਥੇ ਲਾਗੇ ਲਾਗੇ ਜਿਹੜੇ ਤੁਹਾਡੇ ਸਿੱਖ ਰਹਿੰਦੇ ਸੀ, ਹਾਂ। ਕੋਈ ਨਾਮ ਯਾਦ ਆ? ਕੋਈ ਪਿੰਡ ਦਾ ਨੰਬਰਦਾਰ? ਨੰਬਰਦਾਰ ਲਾਗੇ ਹੈਗਾ ਸੀ ਇੱਕ ਡੇਣੇਵਾਲ ਕੰਕਰਲਾ। ਅੱਛਾ। ਤੇ ਇੱਧਰ ਭੈਣੀ ਸੀ। ਹਾਂ ਹਾਂ। ਇੱਧਰ ਹੈਗਾ ਸੀ ਨਾ ਏਗਲ ਗੱਡਾ। ਏਕਲ ਗੱਡਾ? ਤੇ ਇੱਧਰ ਹੈਗਾ ਸੀਗਾ ਉਹ ਪਿੰਡ ਹੋਰ, ਉਹ ਯਾਦ ਹੀ ਨਹੀਂ ਰਹੇ ਹੁਣ ਉਹਨੇ। ਭੁੱਲ ਗਿਆ? ਧਰੜ। ਤਰ? ਇੱਕ ਧਰੜ ਆ ਪਿੰਡ ਸੀ ਲਾਗੇ ਅੱਛਾ। ਸਾਡੇ। ਹੂੰ। ਧਰੜ ਸੀ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਜਹਾਂਗੀਰ ਆ, ਹਾਂ ਉੱਥੇ ਜਿਹੜੇ ਤੁਹਾਡੇ ਲਾਗੇ ਲਾਗੇ ਸਿੱਖਾਂ ਦੇ ਕਿੰਨੇ ਘਰ ਸੀ ਤੇ ਮੁਸਲਮਾਨਾਂ ਦੇ ਕਿੰਨੇ ਘਰ ਸੀ ਪਿੰਡ 'ਚ? ਸਿੱਖ ਬਹੁਤ ਸੀ, ਮੁਸਲਮਾਨ ਘੱਟ ਹੀ ਸੀ। ਅੱਛਾ। ਤੇ ਉਹਨਾਂ ਦੇ ਨਾਂ ਕੋਈ ਯਾਦ ਆ ਸਿੱਖਾਂ ਦੇ? ਨਾਂ ਤਾਂ ਯਾਦ ਆ। ਕੀ ਕੀ ਨਾਂ ਸੀ? ਇੱਕ ਜੈਮਲ ਸਿੰਘ ਸੀ। ਜੈਮਲ ਸਿੰਘ? ਹਾਂ, ਅੱਛਾ। ਉਹ ਨਾਂ ਹੀ ਭੁੱਲ ਗਏ ਉਹਨੂੰ। ਨਾਮ ਭੁੱਲ ਗਏ? ਹਾਂ। ਅੱਛਾ। ਅੱਛਾ, ਵਸੇਬ ਕਿਦਾਂ ਦਾ ਸੀ? ਜਿੱਦਾਂ ਮਤਲਬ ਈਦਾਂ ਆਣੀਆਂ ਤੇ ਵਿਸਾਖੀ ਆਣੀ, ਵਿਸਾਖੀ ਹੋਣੀ। ਜਾਂਦੇ ਸੀ ਗੁਰਦੁਆਰੇ? ਜਾਂਦੀ ਜਾਈਦਾ ਸੀ ਗੁਰਦੁਆਰੇ। ਜਾਈਦਾ ਸੀ? ਹਾਂ। ਅੱਛਾ, ਹਾਂ। ਮਤਲਬ ਇਦਾਂ ਦਾ ਕੋਈ ਚੱਕਰ ਨਹੀਂ ਸੀ, ਨਫ਼ਰਤ ਨੁਫਰਤ ਵਾਲਾ, ਆਪਸ ਵਿੱਚ ਪਿਆਰ ਮੁਹੱਬਤ ਸੀ? ਉਹ ਬਾਹਮਣੀਆਂ ਨੇ ਨਾ, ਹਾਂ। ਜਦੋਂ ਉਹਨਾਂ ਦੇ ਸਕੂਲੋਂ ਸਾਨੂੰ ਲੈ ਜਾਣਾ, ਅੱਛਾ। ਉਹਨੇ ਨਾਲ ਖੀਰ ਖੋਲਣੀ ਅੱਛਾ। ਤੇ ਨਾਲੇ ਉਹਨੇ 2-2 ਪੈਸੇ ਦੇਣੇ। ਅੱਛਾ। ਦੰਦ ਕਸਾਈ ਅੱਛਾ। ਬਾਹਮਣੀਆਂ ਨੇ। ਅੱਛਾ। ਰੋੜੇ ਬਾਹਮਣ ਕਰਾਰ ਖੱਤਰੀ, ਹੂੰ। ਉਹ ਬਹੁਤ ਰਹਿੰਦੇ ਸੀ। ਬਹੁਤ ਰਹਿੰਦੇ ਸੀ? ਹਾਂ। ਉਹਨਾਂ ਦੇ ਨਾਮ ਨਹੀਂ ਚੇਤੇ? ਅੱਛਾ, ਚਲੋ ਸਹੀ ਹੋ ਗਿਆ। ਤੇ ਬਜ਼ੁਰਗੋ, ਜਦੋਂ ਸਾਰਾ ਕੁਝ ਠੀਕ ਠਾਕ ਸੀ, ਹਾਂ। ਉਹ ਜਾੜਿਆਂ ਵੇਲੇ ਕੀ ਹੋਇਆ ਫਿਰ? ਉਹ ਯਾਰਾਂ ਵਾਲੇ ਪਾ ਨੇ ਕੀਤਾ ਚੜ ਗਿਆ, ਬਰਫੀਆਂ ਬਣ ਗਿਆ, ਜਿਹਨੂੰ ਮਰਜ਼ੀ ਮਾਰੀ ਜਾਂਦੇ ਸੀ, ਮਾਰੀ ਜਾਂਦੇ ਸੀ। ਅੱਛਾ। ਹਾਂ। ਪਿੰਡ ਤੋਂ ਤੁਹਾਨੂੰ ਉਠਾਇਆ ਗਿਆ ਜਾਂ ਆਪ ਉੱਠ ਕੇ ਤੁਰ ਪਏ? ਸਾਨੂੰ ਉਠਾਇਆ ਨਹੀਂ ਗਿਆ। ਅੱਛਾ। ਸਾਨੂੰ ਗੱਡੀਏ ਜਿਹੜੇ ਸੀ ਨਾ, ਹਾਂ। ਉਹ ਸਾਰਾ ਪਿੰਡ ਆਇਆ ਸੀ ਤੇ ਉਹ ਸਾਨੂੰ ਲੈ ਕੇ ਗਏ ਪਿੰਡ। ਇਹ ਗੱਡੇ ਉਹ ਆਉਂਦੇ ਸੀ, ਤੂੰ ਜਿੱਦਾਂ ਅੱਗੇ ਫਿਰਦੇ ਉਦੋਂ ਘਰ ਪਿੰਡਾਂ 'ਚ ਫਿਰੋ ਤੇ ਬਾਹਰ ਪੈਲੀਆਂ 'ਚ ਨਹੀਂ ਜਾਣਾ। ਪੈਲੀਆਂ 'ਚ ਨਹੀਂ ਜਾਣਾ? ਹਾਂ ਹਾਂ। ਹਾਂ, ਪਿੰਡ 'ਚ ਉੱਦਾਂ ਹੀ ਫਿਰੋ ਅੱਛਾ, ਤੇ ਪਿੰਡ 'ਚ ਨਹੀਂ ਜਾਣਾ। ਸਹੀ ਹੋ ਗਿਆ। ਹਾਂ, ਉਹਨਾਂ ਨੇ ਇਹ ਗੱਲ ਕੀਤੀ ਤੇ ਫਿਰ 10-12 ਦਿਨ ਰਹੇ ਉੱਥੇ। ਹੂੰ। ਫਿਰ ਉਹਨਾਂ ਨੇ ਟਾਂਗਿਆਂ ਦੇ ਖਰਚੇ ਕੰਮ ਪਰ ਲਗਾ ਹੈ। ਅੱਛਾ। ਉੱਥੇ ਟੋਏ ਹੂੰ। 8 ਮੀਲ ਪੈਣਾ ਸੀ। ਸਹੀ ਹੋ ਗਿਆ। ਹਾਂ। ਫਿਰ ਤੁਸੀਂ ਮਤਲਬ ਕਿ ਏਕਲ ਗੱਡੇ ਵਾਲੇ ਤੁਹਾਨੂੰ ਲੈਣ ਆਏ? ਹਾਂ। ਠੀਕ ਹੈ, ਤੁਸੀਂ ਏਕਲ ਗੱਡੇ ਚਲੇ ਗਏ ਹਾਂ, ਤੇ ਏਕਲ ਗੱਡੇ ਦੇ ਵਿੱਚ ਫਿਰ ਕਿੰਨੇ ਦਿਨ ਰਹੇ? ਉਹ ਸਭ 10-12 ਦਿਨ ਰਹੇ। 10-12 ਦਿਨ ਰਹੇ? ਹਾਂ। ਅੱਛਾ। ਫਿਰ ਉਹਨਾਂ ਨੇ ਟਾਂਗਿਆਂ 'ਚ ਪਾ ਕੇ ਕੱਢਿਆ। ਫਿਰ ਰਹਿ ਗਏ, ਕੰਪ ਉੱਠ ਕੇ ਤੇ ਅੰਮ੍ਰਿਤਸਰ ਆ ਗਿਆ। ਅੱਛਾ। ਫਿਰ ਇੱਕ ਭਾਊ ਸਾਡਾ, ਮੇਰਾ ਭਰਾ, ਹੂੰ। ਤੇ ਇੱਕ ਦੁੱਲੇ ਦਾ ਟੱਬਰ, ਹੂੰ। ਤੇ ਇੱਕ ਉਹ ਦੁੱਲਾ, ਹੂੰ। ਇਹ ਰਹਿ ਗਏ ਉੱਥੇ ਇਹ ਗੱਡੇ ਹੀ। ਅੱਛਾ।
ਉਹ ਜੇ ਗੰਗੂ ਡਾਕੂ ਸੀਗਾ। ਗੰਗੂ ਡਾਕੂ। ਹਾਂ, ਗੰਗੂ ਡਾਕੂ। ਅੱਛਾ। ਉਹ ਗਈ ਉਹਦੀ ਭੈਣ ਨੂੰ ਲੈ ਆਖਣ ਇਹਨੂੰ ਉੱਥੇ ਛੱਡਿਆ। ਅੱਛਾ। ਉਹ ਗਿਆ, ਗਈ ਤੇ ਉਹ ਆ ਗਈ, ਉਹਨੇ ਪਾਣੀ ਧਾਣੀ ਨੇ ਪੀਤਾ, ਆ ਗਈ। ਫਿਰ ਆਇਆ ਸਵੇਰੇ, ਫਿਰ ਉਹਨੇ ਬੈਠਾ ਤੇ ਉਹਦੇ ਕੱਪੜੇ ਲਾਏ, ਉਹਦੇ ਨਵਾਲਿਆ, ਉਹਨੂੰ ਗੁਰਦੁਆਰੇ ਲੈ ਕੇ ਗਈ। ਉੱਥੋਂ ਹੋ ਗਿਆ ਆਣ ਕੇ, ਫਿਰ ਉਹਨਾਂ ਨੇ ਗਾੜੀ ਲਾਇਆ ਤੇ ਉੱਥੇ ਛੱਡ ਗਿਆ। ਉਹਨੇ ਨਾ ਛੱਡਿਆ ਨਾ 10,000 ਰੁਪਏ ਦੇ ਆਇਆ। ਅੱਛਾ। ਹਾਂ। ਤੁਹਾਡੇ ਨਾਲ ਕੋਈ ਇੱਦਾਂ ਦੇ ਵਾਕਿਆ ਨਹੀਂ ਹੋਇਆ ਜਿਵੇਂ ਤੁਸੀਂ ਦੱਸਿਆ ਵਰਛੇ ਲੈ ਕੇ ਆ ਗਏ ਤੇ ਕੁਹਾੜੀਆਂ ਲੈ ਕੇ ਆ ਗਏ, ਤੁਹਾਡੇ ਨਾਲ ਤੇ ਕੁਝ ਨਹੀਂ ਹੋਇਆ? ਸਾਡੇ ਨਾਲ ਕੋਈ ਨਹੀਂ ਹੋਇਆ। ਕੁਹਾੜੀਆਂ ਬਰਫੀਆਂ ਲਈ ਫਿਰਦੇ। ਅੱਛਾ। ਡਰਦੇ ਸਨ। ਅੱਛਾ, ਡਰਦੇ ਸੀ। ਹਾਂ। ਨਹੀਂ, ਉਹ ਤੁਸੀਂ ਦੱਸਿਆ ਅੱਗੇ ਮੈਨੂੰ ਕਿ ਉਹ ਜਦੋਂ ਜਥਾ ਪਿਆ ਤੁਹਾਨੂੰ, ਹਾਂ, ਉਹ ਕੀ ਹੋਇਆ ਸੀ? ਪਤਾ ਨਹੀਂ, ਜਿਹੜਾ ਬੰਦਾ ਟੱਕਰਦਾ ਉਹਨੂੰ ਮਰ ਜਾਂਦੇ। ਨਹੀਂ, ਜਦੋਂ ਤੁਹਾਡੇ ਤੇ ਜਥਾ ਪਿਆ। ਹਾਂ, ਜਥਾ ਸਾਡੇ ਤੇ ਨਹੀਂ ਪਿਆ। ਫਿਰ ਅੱਛਾ। ਸਾਨੂੰ ਕੱਢ ਕੇ ਲੈ ਗਏ ਗੱਡੀ। ਅੱਛਾ। ਉੱਥੋਂ ਨਹੀਂ ਪਿਆ। ਅੱਛਾ ਅੱਛਾ। ਅਸੀਂ ਬਜੇ ਰਹੇ। ਫਿਰ ਉਧਰੋਂ ਕਿਸ ਤਰ੍ਹਾਂ ਇੱਥੇ ਤੱਕ ਆਏ ਪਾਕਿਸਤਾਨ 'ਚ? ਹਾਂ। ਫਿਰ ਉਸੋਂ ਕੰਪ ਜਾ ਗਿਆ। ਫਿਰ ਕੰਪ ਦੇ ਵਿੱਚ ਫਿਰ ਬੰਦੇ ਫਿਰ ਤੁਰ ਪਏ। ਲਾਈਨ ਦੀ ਲਾਈਨ ਤੁਰ ਪਈ। ਇੱਥੋਂ ਜਿੱਦਾਂ ਸ਼ਹਿਰ ਆ, ਆਹੋ, ਇੰਨੀ ਲੰਮੀ ਲਾਈਨ ਹੋ ਗਈ। ਅੱਛਾ। ਉਹ ਲੈ ਕੇ ਨਹਿਰੇ ਪਾ ਲਿਆ। ਨਹਿਰੇ ਜਿਉਂ ਪਾਇਆ ਇੱਥੇ ਲੋੜ ਲੈਣ ਦਾ। ਅੱਛਾ। ਪੈਦਲ ਆਏ? ਪੈਦਲ ਹੀ ਆਏ। ਜਹਾਂਗੀਰੇ ਤੋਂ, ਮਤਲਬ ਤਰਨ ਤਾਰਨ ਅੰਮ੍ਰਿਤਸਰ ਤੋਂ ਹਾਂ, ਤੁਸੀਂ ਪੈਦਲ ਆਏ ਹੋ? ਪੈਦਲ। ਜਿਹੜਾ ਲਾਹੌਰ ਨਹਿਰ ਆਂਦੀ ਹੈ, ਹਾਂ, ਉਹ ਨਹਿਰ ਦੇ ਨਾਲ ਨਾਲ? ਹਾਂ, ਨਹਿਰੇ ਪਏ ਆਏ। ਅੱਛਾ। ਹਾਂ, ਸਹੀ। ਹਾਂ। ਅੱਛਾ। ਫਿਰ ਇੱਥੇ ਆ ਕੇ ਕਿੱਦਾਂ ਗੁਜ਼ਰ ਬਸਰ ਕੀਤੀ? ਇੱਥੇ ਗੁਜ਼ਰ ਬਸਰ ਕੀ ਕਰਨੀ। 6 ਮਹੀਨੇ ਰਹੇ ਔਖੇ, ਫਿਰ ਠੀਕ ਹੋ ਗਿਆ ਕੰਮ। ਤੇ ਕੈਂਪ 'ਚ ਤੇ ਕਿਸੇ ਨੇ ਮਤਲਬ ਕਿ ਕੋਈ ਕੰਮ ਖਰਾਬ ਤੇ ਨਹੀਂ ਹੋਇਆ? ਕੈਂਪ 'ਚ ਠੀਕ ਹੀ ਰਿਹਾ? ਕੈਂਪ ਠੀਕ ਰਿਹਾ, ਕੋਈ ਵੀ ਨਹੀਂ ਹੋਇਆ। ਉਹ ਲਿਆਉਣ ਵਾਲੇ ਬਹੁਤ ਰਫੜਾਈ ਤੇ ਮਾਰੇ ਐਵੇਂ ਚੜਾਈ ਤੁਰੇ ਜਾਂਦੇ, ਲਈ ਜਾਂਦੇ। ਕਿੰਨੇ ਦਿਨਾਂ 'ਚ ਪਹੁੰਚੇ ਲਾਹੌਰ? ਇੱਕ ਰਾਤ ਰਹੇ ਅੰਮ੍ਰਿਤਸਰ ਤੇ ਅਗਲੇ ਦਿਨ ਲਾਹੌਰ ਆ ਗਿਆ। ਅੱਛਾ ਬਜ਼ੁਰਗੋ, ਹੁਣ 73 ਵਰੇ ਹੋ ਗਏ ਆ। ਹਾਂ। ਤੇ ਉਹ ਪਿੰਡ ਚੇਤੇ ਆਂਦਾ? ਪਿੰਡ ਚੇਤੇ ਆਉਂਦਾ। ਅੱਛਾ। ਦਿਲ ਕਰਦਾ ਜਾਣ ਨੂੰ? ਜਾਣ ਨੂੰ ਜੀ ਕਰਦਾ। ਹਾਂ। ਲਾਗੇ ਜਿਹੜੇ ਕਲਕੱਤਾ ਸੀ ਨਾ, ਹਾਂ, ਉਹ ਜਿਹਦੇ ਘਰ ਰਹੇ ਹਾਂ, ਉਹ ਹੈਗਾ ਇਹ ਰਾਮ ਸੋਂ ਤੇ ਸ਼ਾਮ ਸੋਂ ਤੇ ਮੱਖਣ ਸੋਂ ਤੇ ਵਰਿਆਮ ਸੋਂ। ਰਾਮ ਸਿੰਘ, ਸ਼ਾਮ ਸਿੰਘ, ਮੱਖਣ ਸਿੰਘ, ਵਰਿਆਮ ਸਿੰਘ, ਏਕਲ ਗੱਡੇ ਤੁਸੀਂ ਇਹਨਾਂ ਦੇ ਘਰ ਰਹੇ ਹੋ? ਇਹਨਾਂ ਦੇ ਘਰ ਰਹੇ ਹਾਂ। ਅੱਛਾ। ਤੇ ਗਾੜੀ ਹੈਗਾ ਜੈਬ ਸੋਂ। ਅਜੈਬ ਸਿੰਘ। ਉਹਨਾਂ ਦਾ ਉਹਦਾ ਹੈਗਾ ਵੀਰ ਸੋਂ। ਉਹਨਾਂ ਦਾ ਸੀ ਵੀਰ ਸੋਂ ਸਾਡੇ ਨਾਲ, ਸਾਡੇ ਕੋਲ ਬੁੱਢਾ ਹੋਇਆ। ਅੱਛਾ। ਉਹ ਕਹਿੰਦਾ ਵੀ ਜਦੋਂ ਸਾਹਿਬ ਨੇ ਅੱਖਾਂ ਫੇਰੀਆਂ ਵੈਰੀ ਕੋਲ ਜਾਣ। ਉਹਦਾ ਜਵਾਨ ਸੰਗ ਪੈਰ ਨਹੀਂ ਪੁੰਝੇ ਲੱਗਦਾ। ਅੱਛਾ, ਜਦੋਂ ਜਹਾਂਗੀਰੇ ਤੋਂ ਤੁਸੀਂ ਨਿਕਲੇ ਸੀਗੇ, ਉਹ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਰਹੇ, 20-25 ਸਾਲ ਜਿਨ੍ਹਾਂ ਨਾਲ ਰਹੇ, ਜਦੋਂ ਜਹਾਂਗੀਰ ਤੋਂ ਉੱਥੋਂ ਨਿਕਲੇ ਸੀ, 20-25 ਸਾਲ ਜਿੱਥੇ ਰਹੇ, ਉਹ 20 ਸਾਲ ਰਹੇ, ਤੇ ਉਹ ਦਿਲ ਕਰਦਾ ਸੀ ਜਾਣ ਨੂੰ, ਧਰਤੀ ਛੱਡਣ ਨੂੰ? ਨਹੀਂ, ਛੱਡਣ ਨੂੰ ਜੀ ਨਹੀਂ ਕਰਦਾ। ਨਹੀਂ ਕਰਦਾ ਸੀ? ਤੇ ਜੇ ਲੈ ਜਾਈਏ ਤੁਹਾਨੂੰ? ਲੈ ਜਾਓ। ਹਾਂ। ਮੈਂ ਫਿਰ ਜਾਊਂਗਾ ਉੱਥੇ ਗੱਡੇ। ਕਦੋਂ? ਗੱਡੇ ਜਾਣਾ, ਪਿੰਡ ਨਹੀਂ ਜਾਣਾ। ਪਿੰਡ ਜਾਣਾ? ਪਿੰਡ ਨਹੀਂ ਜਾਣਾ, ਗੱਡੇ ਜਾਊਂ। ਪਿੰਡ ਨਹੀਂ ਜਾਣਾ? ਕਿਉਂ? ਨਹੀਂ, ਉਹ ਪਿੰਡ ਨਹੀਂ ਜਾਣਾ। ਕਿਉਂ? ਇਹ ਗੱਡਾ ਜਿੰਨੇ ਬਚਾਇਆ ਉਹਨਾਂ ਨੇ ਕੋਲ ਜਾਣਾ। ਹਾਏ ਹਾਏ। ਜਿਨ੍ਹਾਂ ਨੇ ਬਚਾਇਆ ਉਹਨਾਂ ਕੋਲ ਜਾਣਾ। ਹਾਂ। ਸਹੀ ਸਹੀ ਸਹੀ। ਚਲੋ, ਏਕਲ ਗੱਡੇ ਵਾਲਿਆਂ ਦਾ ਸ਼ੁਕਰੀਆ, ਉਹਨਾਂ ਦੀ ਮਿਹਰਬਾਨੀ, ਉਹਨਾਂ ਦੀਆਂ ਚੰਗੀਆਂ ਯਾਦਾਂ ਅੱਜ ਵੀ। ਆਹ ਵੇਖੋ, ਇਹ ਆਪਾਂ ਕਿੰਨੀ ਦੂਰ ਬੈਠੇ ਆ, ਤਕਰੀਬਨ ਕੋਈ 300-400 ਕਿਲੋਮੀਟਰ ਆਪਾਂ ਦੂਰ ਬੈਠੇ, ਤੇ ਅੱਜ ਵੀ 73 ਵਰਿਆਂ ਬਾਅਦ ਵੀ ਅੱਜ ਤੁਸੀਂ ਯਾਦ ਕਰ ਰਹੇ ਹੋ ਉਹਨਾਂ ਨੂੰ। ਯਾਦ ਕਰਦੇ ਹਾਂ। ਹਾਂ। ਜੈਬ ਸੋਂ, ਰੂਪ ਸੋਂ, ਮੱਖਣ ਸੋਂ, ਸਾਰੇ ਇਹਨਾਂ ਦੀ ਮਿਹਰਬਾਨੀ, ਸਾਰੇ ਇਹਨਾਂ ਦੀ ਮਿਹਰਬਾਨੀ। ਚਲੋ ਬਜ਼ੁਰਗੋ, ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਤੁਹਾਡੀਆਂ ਯਾਦਾਂ ਲੈ ਕੇ ਅਸੀਂ ਜਾ ਰਹੇ ਹਾਂ ਜੀ, ਤੁਹਾਡੇ ਪਿੰਡ ਵਿਖਾਵਾਂਗੇ। ਵਿਖਾਵੇਂਗਾ ਪਿੰਡ? ਹਾਂ, ਤੁਹਾਡੇ ਪਿੰਡ ਵਿਖਾਵਾਂਗੇ ਕਿ? ਅੱਛਾ। ਹਾਂ। ਫਿਰ ਮੌਜਾਂ ਲੱਗ ਜਾਣਗੀਆਂ। ਮੌਜਾਂ ਲੱਗ ਜਾਣੀ। ਅੱਛਾ, ਵੈਸੇ ਜਿੱਦਾਂ ਹੁਣ ਆਪਾਂ ਅੱਜ ਆਏ ਆ, ਐਵੇਂ ਇੱਥੇ ਬੈਠੇ ਆ,
ਇਹ ਧਿਆਨ ਉੱਥੇ ਚੱਲ ਜਾਂਦਾ ਪਿੰਡ ਦੀਆਂ ਗਲੀਆਂ 'ਚ ਇੰਨੀਆਂ ਗਲੀਆਂ ਸਭ ਅੱਖਾਂ ਦੇ ਗਾੜੀ ਆ, ਦਿਸਦਾ ਸਾਰਾ ਕੁਝ ਸਭ ਕੋਈ ਇਗਰ ਗੱਡੇ ਦਾ ਵੀ ਸਭ ਕੁਝ ਦਿਸਦਾ, ਪਿੰਡ ਦਾ ਵੀ ਸਭ ਕੁਝ ਦਿਸਦਾ। ਦਿਸਦਾ ਇਗਰ ਗੱਡੇ ਵੀ ਰਹੇ ਆ ਕੰਮ ਕਰਦੇ। ਹਾਂ ਉੱਥੇ ਕੰਮ ਕਰਦੇ ਰਹੇ, ਉੱਥੇ ਤਾਂ ਸਾਰਾ ਇਗਰ ਗੱਡੇ ਦਾ ਪਤਾ। ਉੱਥੇ ਡੋਗਰ ਵੀ ਸੀਗੇ ਤੇ ਡੋਗਰ ਵੀ ਸੀਗੇ, ਡੋਗਰ ਵੀ ਸੀ ਤੇ ਸਿੱਖ ਵੀ ਸੀਗੇ। ਹਾਂ ਸਹੀ ਹਾਂ, ਸਹੀ। ਡੋਗਰ ਵੀ ਸੀ ਤੇ ਜੇ ਤੁਹਾਨੂੰ ਤੁਹਾਡੇ ਪਿੰਡ ਤੋਂ ਬਾਹਰ ਹਾਂ ਤਾਂ ਇਹ ਅੱਖਾਂ ਬੰਦ ਕਰਕੇ ਛੱਡ ਦਈਏ, ਲੱਭ ਲੋਗੇ ਆਪਣਾ ਘਰ ਘੁਰ? ਲੱਭ ਲਾਂਗੇ। ਵੇਖ ਲਓ ਆਲੀ ਇੱਧਰ ਬਹੁਤ ਇੱਧਰ ਗੁਰਦੁਆਰਾ ਹਾਂ ਤੇ ਇੱਧਰ ਹੈਗੀ ਆ ਨਾਲ ਮਾਝਾ ਦਾ। ਅੱਛਾ ਮਾਝਾ ਦੇ ਨਾਲ ਬਾਜ਼ਾਰ ਆ ਵਿੱਚ ਤੇ ਸਾਡਾ ਘਰ ਆ। ਬਾਜ਼ਾਰ ਦੇ ਮਾਝਾ ਦੇ ਸਾਹਮਣੇ ਬਾਜ਼ਾਰ ਆ ਵਿੱਚ ਤੇ ਇੱਥੇ ਮਾਝਾ ਦੇ ਆ ਨਾਲ ਹੀ ਘਰ ਸੀ। ਨਾਲ ਹੀ ਘਰ ਆ। ਅੱਛਾ ਹਾਂ ਚਲੋ ਬਜ਼ੁਰਗੋ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕੀਤੀ। ਆ ਤੁਹਾਨੂੰ ਵੇਖ ਕੇ ਰਾਜ਼ੀ ਹੋ ਗਏ ਆਪਾਂ। ਖੁਸ਼ ਰਹੋ ਖੁਸ਼ ਰਹੋ ਖੁਸ਼ ਰਹੋ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਉਹ ਸਾਂਝ ਦੀਆਂ ਗੱਲਾਂ, ਪਿਆਰ ਦੀਆਂ ਗੱਲਾਂ ਜਿੱਥੇ ਦੱਸੀਆਂ, ਉੱਥੇ ਹੀ ਇੱਕ ਗੱਲ ਬੜੀ ਇਹਨਾਂ ਨੇ ਬੜੀ ਵਧੀਆ ਦੱਸੀ ਕਿ ਮੇਰਾ ਦਿਲ ਕਰਦਾ ਕਿ ਮੈਂ ਪਿੰਡ ਬੇਸ਼ੱਕ ਨਾ ਜਾਵਾਂ ਲੇਕਿਨ ਏਕਲ ਗੱਡੇ ਜ਼ਰੂਰ ਜਾਵਾਂ, ਕਿਉਂਕਿ ਉਹਨਾਂ ਲੋਕਾਂ ਨੇ ਇਹਨਾਂ ਦੀ ਜਾਨ ਬਚਾਈ ਔਰ ਬੜਾ ਇਹਨਾਂ ਨੇ ਸਾਥ ਦਿੱਤਾ। ਉਹਨਾਂ ਲੋਕਾਂ ਨੇ, ਉਹਨਾਂ ਲੋਕਾਂ ਦਾ ਧੰਨਵਾਦ ਜਿਹੜੇ ਨਾਮ ਇਹਨਾਂ ਨੇ ਲਏ ਨੇ, ਉਹਨਾਂ ਦਾ ਲਹਿੰਦੇ ਪੰਜਾਬ ਤੋਂ ਉਹਨਾਂ ਨੂੰ ਬਹੁਤ ਸਾਰਾ ਪਿਆਰ, ਸ਼ੁਕਰੀਆ ਉਹਨਾਂ ਦਾ। ਸੋ ਉੱਠਾਂ ਦੇ ਘੋੜੀਆਂ ਦੇ ਸਾਰਾ ਪਿੰਡ ਹੀ ਆ ਗਿਆ। ਸਾਰਾ ਪਿੰਡ ਆ ਗਿਆ ਸੀ? ਸਾਰਾ ਪਿੰਡ ਹੀ ਆ ਗਿਆ, ਕੋਈ ਨਹੀਂ ਰਿਹਾ ਅੱਛਾ ਸਾਨੂੰ ਲੈਣ। ਅੱਛਾ ਹਾਂ ਏਕਲ ਗੱਡੇ ਵਾਲੇ ਤੁਹਾਨੂੰ ਲੈਣ ਆ ਗਏ ਸੀ? ਹਾਂ ਵਾਹ। ਲੈਣ ਆ ਗਏ। ਫਿਰ ਉਹਨਾਂ ਨੇ ਆਣ ਕੇ ਬੁਆ ਟਕਾਇਆ, ਸਭ ਬੁੜੀਆਂ ਸਾਡੀਆਂ ਘੋੜੀਆਂ ਤੇ ਬਾਲੀਆਂ ਸਾਨੂੰ ਵਿੱਚ ਕਰਕੇ ਤੇ ਲਿਖ ਕੇ ਚਲੇ ਗਏ ਏਕਲ ਗੱਡੇ। ਸਹੀ। ਹਾਂ ਉਹ ਕਿਹੜੇ ਕਿਹੜੇ ਨਾਂ ਤੁਸੀਂ ਦੁਬਾਰਾ ਲਓ? ਰਾਮ ਸਿੰਘ, ਉਹ ਜਿਹਦੇ ਘਰ ਸਨ, ਹਾਂ ਇੱਕ ਰਾਮ ਸੋਂ, ਹਾਂ, ਸ਼ਾਮ ਸੋਂ, ਮੱਖਣ ਸੋਂ, ਮੱਕਣ ਸਿੰਘ, ਵਰਿਆਮ ਸੋਂ। ਵਰਿਆਮ ਸਿੰਘ। ਹਾਂ ਇਹਨਾਂ ਦੀ ਸਾਰਿਆਂ ਦੀ ਮਿਹਰਬਾਨੀ ਜੀ। ਲਹਿੰਦੇ ਪੰਜਾਬ ਤੋਂ ਤੁਹਾਨੂੰ ਸਲਾਮ। ਅੱਜ ਵੀ ਜਿਹੜਾ ਹੈ ਉਹ ਚੰਗੇ ਲਫ਼ਜ਼ਾਂ 'ਚ ਯਾਦ ਕਰ ਰਹੇ ਨੇ ਬਜ਼ੁਰਗ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਆਉਣ ਦਾ ਮਕਸਦ ਕਿ ਜਿਸ ਤਰ੍ਹਾਂ ਬਜ਼ੁਰਗਾਂ ਨੂੰ ਇਹ ਗੱਲ ਪਤਾ ਸੀ, ਹੋ ਸਕਦਾ ਅਗਰ ਅਸੀਂ ਬਜ਼ੁਰਗਾਂ ਨਾਲ ਗੱਲ ਨਾ ਛੇੜਦੇ ਤਾਂ ਇਹ ਗੱਲ ਇਸੇ ਤਰ੍ਹਾਂ ਦੱਬ ਹੀ ਰਹਿ ਜਾਣੀ ਸੀ। ਸੋ ਇਹਨਾਂ ਗੱਲਾਂ ਨੂੰ ਖੋਲ੍ਹਣ ਦਾ ਮਕਸਦ ਹੀ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਤੱਕ ਲਿਆਈਆਂ ਜਾਣ, ਆਪਣੀ ਆਉਣ ਵਾਲੀ ਪੀੜ੍ਹੀ ਤੱਕ ਲਿਆਈ ਜਾਵੇ ਕਿ ਜਿੱਥੇ ਨਫ਼ਰਤ ਸੀਗੀ ਉੱਥੇ ਪਿਆਰ ਵੀ ਸੀਗਾ, ਉੱਥੇ ਇਹੋ ਜਿਹੇ ਲੋਕ ਵੀ ਸੀਗੇ ਜਿਨ੍ਹਾਂ ਨੇ ਇੱਕ ਦੂਸਰੇ ਦੀਆਂ ਜਾਨਾਂ ਬਚਾਈਆਂ। ਪਿਆਰ ਬਹੁਤ ਸੀ ਗੱਡੇ 'ਚ। ਅੱਛਾ ਬਹੁਤਾ ਪਿਆਰ ਸੀ, ਬਹੁਤ ਸੀ ਪਿਆਰ। ਅੱਛਾ ਹਾਂ ਰਹਿੰਦੇ ਤੇ ਜਹਾਂਗੀਰ ਸਾਹਿਬ ਦੇ ਪਰ ਪਿਆਰ ਉੱਥੇ ਬਹੁਤ ਸੀ। ਪਿਆਰ ਉੱਥੇ ਬਹੁਤ ਸੀ। ਚਲੋ ਜੀ, ਅੱਜ ਵੀ ਪਿਆਰ ਹੈ ਸੀ ਤੇ ਯਾਦ ਕਰ ਰਹੇ ਹੋ ਨਾ। ਅੱਜ ਵੀ ਕਹਿ ਰਹੇ ਹੋ ਕਿ ਯਾਰ ਮੈਂ ਜਹਾਂਗੀਰ ਨਹੀਂ ਜਾਣਾ, ਏਕਲ ਗੱਡੇ ਜਾਣਾ। ਏਕਲ ਗੱਡੇ ਨੇ ਬਜਾਇਆ, ਏਕਲ ਗੱਡੀ ਨੇ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਮਿਲਦੇ ਹਾਂ ਜੀ ਕਿਸੇ ਹੋਰ ਪਿੰਡ, ਕਿਸੇ ਹੋਰ ਜਗ੍ਹਾ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਪਿਆਉਂਦੇ ਸੀਗੇ ਉਹ ਤਰ ਕੀ ਉਹਦਾ ਨਾਂ, ਆਟਾ ਕਿੱਥੋਂ ਪਿਆਉਂਦੇ ਸੀਗੇ? ਉਹ ਨਹਿਰ ਤੇ ਘਰ ਲੱਗੇ ਸੀ। ਉਹ ਪੱਖੋਗੇ ਪੱਖੋਗੇ। ਅੱਛਾ ਉੱਥੇ ਘਰ ਲੱਗੇ, ਉੱਥੋਂ ਦਾਣੇ ਪਿਆ ਕੇ ਲਿਆਈਏ ਨਹਿਰ ਤੇ। ਅੱਛਾ ਪੱਖੇ ਕੋਈ ਤੋਂ ਆਪਣੇ ਦਾਣੇ ਪਿਆ ਕੇ ਲੈ ਕੇ ਆਉਂਦੇ ਸੀ। ਹਾਂ ਠੀਕ ਹੋ। ਖੜਾਸ਼ ਲੱਗੀ ਸੀ ਉਦੋਂ? ਉਹਦਾ ਪਿੰਡ 'ਚ ਖਰਾਸ਼ ਲੱਗੇ। ਹਾਂ ਸਹੀ ਹੋ ਗਿਆ, ਸਹੀ ਹੋ ਗਿਆ। ਯਾਦਾਂ ਅੱਜ ਵੀ ਐ ਸਾਰੀਆਂ ਐ। ਹਾਂ ਜ਼ਿਆਦਾ ਸਹੀ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕੋਈ ਹੋਰ ਸੋਹਣੀ ਯਾਦ ਲੈ ਕੇ। ਰੱਬ ਰਾਖਾ ਜੀ।